ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਮਿੰਟੂ ਸਤਿ ਸ਼੍ਰੀ ਅਕਾਲ ਜੀ। ਸਾਰਿਆਂ ਜੀ ਜੀ ਅੱਜ ਦਿਨ ਸ਼ਨੀਵਾਰ 2 ਦਸੰਬਰ 2023। ਸ਼ੁਕਰੀਆ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮਿੰਟੂ ਜੀ। ਅੱਜ ਦਿਨ ਸ਼ਨੀਵਾਰ 2 ਦਸੰਬਰ 2023 17 ਮਗਰ ਨਾਨਕ ਸ਼ਾਹੀ ਸੰਮਤ 555 ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 3 ਦਹਾਕਿਆਂ ਤੋਂ ਵੱਧ ਸਮੇਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ, ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਅਨ ਟੌਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਜੀਕੇ ਧਨੋਟਾ ਯੂਨੀਵਰਸਿਟੀ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, GN ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਟਾ ਨੀਲਾ ਦੀ, ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ MK ਮਾਰਕੀਟ ਕਸ਼ਮੀਰ ਸਿੰਘ ਸੈਕਰਾਮੈਂਟੋ ਤੋਂ, ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ, ਸੰਧੂ ਫੈਮਿਲੀ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈੱਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਅੱਜ ਦੀਆਂ ਖਾਸ ਖਬਰਾਂ ਕੀ ਰਹੀਆਂ ਜੀ? ਜੀ ਭਾਰਤ ਦਾ ਕਿਸਾਨ ਕਹਿੰਦੇ ਕਰਜ਼ੇ ਦੇ ਵਿੱਚ ਰੁੜਿਆ ਤੇ ਪੰਜਾਬ ਮਿੰਟੂ ਜੀ ਕਹਿੰਦੇ ਪਹਿਲੇ ਨੰਬਰ ਤੇ ਹੈ ਜੀ। ਜੀ ਬਿਲਕੁਲ, ਇਹ ਨਬਾਰਡ ਦੇ ਜਿਹੜੇ ਆંકੜੇ ਰਿਲੀਜ਼ ਹੋਏ ਨੇ ਜੀ ਅੰਗਰੇਜ਼ੀ ਚ ਬਣ ਜਾਂਦਾ ਨਬਾਰਡ, ਤੇ ਇਹਦੇ ਤਹਿਤ ਹੀ ਆਪਣੀਆਂ ਸੁਸਾਇਟੀਆਂ ਵਗੈਰਾ ਦੇ ਵਿੱਚ ਕੁਛ ਹੁੰਦਾ ਚੱਲਦਾ ਸਾਰਾ। ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਵੱਡਾ ਸਰਕਲ ਹੈ। ਖੈਰ, ਇਹਨਾਂ ਨੇ ਜਿਹੜੇ ਤੇ ਇਹ ਅੰਕੜੇ ਜਿਹੜੇ ਉਹ ਗੌਰ ਵਾਲੇ ਹੁੰਦੇ ਨੇ, ਗੌਰ ਕਰਨ ਵਾਲੇ ਹੁੰਦੇ ਨੇ, ਕਿਉਂਕਿ ਇਹਨਾਂ ਦੇ ਕੋਲ ਡਾਟਾ ਬਹੁਤ ਸਾਰਾ ਹੁੰਦਾ, ਸਾਰਾ ਜਿਹੜਾ ਖੇਤੀਬਾੜੀ ਨਾਲ ਜੁੜਾ ਹੁੰਦਾ। ਤਾਂ ਇਹਨਾਂ ਨੇ ਜਿਹੜੇ ਅੰਕੜੇ ਪੇਸ਼ ਕੀਤੇ ਕਿ ਦੇਸ਼ ਦੇ ਕਿਸਾਨਾਂ ਤੇ ਜੋ ਕਾਰੋਬਾਰੀ ਜਿਹੜੇ ਨਿੱਜੀ ਬੈਂਕ ਕਹਿ ਲਓ, ਸਰਕਾਰੀ ਹੋ, ਤੇ ਜਿਹੜੇ ਆਪਣੇ ਹੋਰ ਖੇਤਰੀ ਬੈਂਕ ਤਕਰੀਬਨ 21 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ। ਵੈਸੇ ਇਹ ਕਾਫੀ ਲੰਬੇ ਸਮੇਂ ਤੋਂ 10-11 ਲੱਖ ਕਰੋੜ ਰੁਪਏ ਦਾ ਸੀ, ਅੱਜ ਤੋਂ ਕੁਝ ਸਾਲ ਪਹਿਲਾਂ। ਮਤਲਬ ਕੋਈ ਲਾ ਲਓ ਜੇ 8 ਸਾਲ ਦੇ ਨਾ, ਕਿਸਾਨਾਂ ਨੂੰ ਵੀ ਸ਼ਾਇਦ ਸੁਣਿਆ ਹੋਏਗਾ ਕਿਤੇ ਸਟੇਟਮੈਂਟਾਂ 'ਚ, ਕਿਸਾਨ ਆਗੂ ਵੀ ਕਹਿੰਦੇ ਹੁੰਦੇ ਸੀ 10 ਲੱਖ ਕਰੋੜ। ਇਟ ਮੀਨ ਕਿ ਬਹੁਤ ਜਲਦੀ ਇਹ ਕਰਜ਼ਾ ਜਿਹੜਾ ਹੈ ਉਹ ਵੱਧਦਾ ਗਿਆ। ਤਾਂ ਆਪਾਂ ਜੇ ਇਹਨੂੰ ਦੂਜੇ ਸ਼ਬਦਾਂ 'ਚ ਸਮਝਣਾ ਹੋਵੇ, ਦੇਸ਼ ਦੇ ਲਗਭਗ 15.5 ਕਰੋੜ ਜਿਹੜੇ ਖਾਤਾ ਧਾਰਕ ਆ, ਉਹਨਾਂ ਦੇ ਵਿੱਚ ਹਰ ਇੱਕ ਕਰੀਬ 1,35,000 ਰੁਪਏ ਦਾ ਦਿੰਦਾ ਰਿਹਾ, ਜੇ ਇਹਨੂੰ ਆਪਾਂ ਸਹੀ ਮਤਲਬ ਕਿ ਸਾਡੇ ਤਰੀਕੇ ਨਾਲ ਸਮਝਣਾ ਹੋਵੇ। ਤਾਂ ਖੈਰ, ਇਹਦੇ ਵਿੱਚ ਪੰਜਾਬ ਜਿਹੜਾ ਹੈ ਉਹ ਪਹਿਲੇ ਨੰਬਰ ਤੇ ਆ। ਪੰਜਾਬ ਦਾ ਚੱਕਰ ਇਹ ਆ ਕਿ 99% ਕਿਸਾਨ ਕਰਜ਼ੇ 'ਚ ਡੁੱਬਿਆ। ਹੁਣ 11% ਕਿਹੜਾ ਬਚਿਆ, ਇਹ ਆਪਾਂ ਨੂੰ ਪਤਾ ਕਿ ਜੋ ਬਹੁਤ ਵੱਡਾ ਸ਼ਾਇਦ ਕਿਸਾਨ ਹੋਏਗਾ। ਅੱਜ ਕੱਲ੍ਹ ਵੈਸੇ ਵੱਡਿਆਂ ਦੀਆਂ ਵੀ ਉਹ ਕਹਿੰਦੇ ਹੁੰਦੇ ਨਾ ਕਿ ਵੱਡਿਆਂ ਘਰਾਂ ਦੀਆਂ ਵੱਡੀਆਂ ਮਿਰਚਾਂ, ਉਹਨਾਂ ਦੀਆਂ ਵੀ ਵੱਡੀਆਂ ਲਿਮਟਾਂ ਘੁੰਮਦੀਆਂ। ਪਿੱਛੇ ਜੇ ਸੁਖਪਾਲ ਸਿੰਘ ਖਹਿਰਾ ਨੇ ਇਸ ਗੱਲ ਦਾ ਖੁਲਾਸਾ ਵੀ ਕੀਤਾ ਸੀ, ਤੁਹਾਨੂੰ ਯਾਦ ਹੋਣਾ, ਕਿ ਮੈਂ ਤੇ ਆਪ ਲਿਮਟਾਂ ਘੁਮਾ ਕੇ ਵਿਆਹ ਸ਼ਾਦੀ ਕੀਤੀ ਆ। ਤਾਂ ਗੱਲ ਇਹ ਆ ਕਿ ਦੇਖੋ, ਇਹ ਜਿਹੜਾ ਪੰਜਾਬ ਨੇ, ਹੁਣ ਆਪਾਂ ਵੇਖੀਏ ਤਾਂ ਵੈਸੇ ਵੀ ਓਵਰਆਲ ਆਪਦਾ GSDP ਦਾ 50 ਤੋਂ ਵੱਧ ਫੀਸਦ ਦਾ ਜਿਹੜਾ ਕਰਜ਼ਾ ਲੈ ਰੱਖਿਆ। ਹੁਣ ਇਹ ਵੀ ਨਹੀਂ ਹੈਗਾ ਕਿ ਪੰਜਾਬ ਕੋਈ ਬਹੁਤਾ ਕੁਛ ਕਰ ਸਕਦਾ, ਪਰ ਓਵਰਆਲ ਜੇ ਆਪਾਂ ਵੇਖੀਏ ਤਾਂ ਮੈਨੂੰ ਲੱਗਦਾ ਕਿ ਇੰਡੀਆ ਨੂੰ ਕੌਮੀ ਪੱਧਰ ਤੇ ਹੀ ਕੁਛ ਨਾ ਕੁਛ ਕਰਨਾ ਪਵੇਗਾ, ਜਾਂ ਤੇ ਵਾਧਾ ਕਰਜ਼ਾ ਰੋਕਣਾ ਪਵੇਗਾ। ਉਹਦੇ 'ਚ ਇੱਕ ਹੋਰ ਦਿੱਕਤ ਹੈ ਨਾ ਕਿ ਸਰਕਾਰੀ ਬੈਂਕ ਜਿਹੜੇ ਆ ਉਹ ਬੜਾ ਸੀਮਤ ਕਰਜ਼ਾ ਦਿੰਦੇ ਆ, ਛੋਟੇ ਕਿਸਾਨ ਨੂੰ ਤੇ ਨੇੜੇ ਹੀ ਨਹੀਂ ਲੱਗਣ ਦਿੰਦੇ। ਤੇ ਮਤਲਬ ਉਹ ਫਿਰ ਉਸ ਤੋਂ ਬਾਅਦ ਜਾਂ ਤਾਂ ਨਿੱਜੀ ਕੋਲੇ ਜਾਂਦਾ ਹੈ, ਉਹ ਕਹਿੰਦੇ ਜਿੰਨੇ ਮਰਜ਼ੀ ਪੈਸੇ ਲੈ ਲਓ, ਪ੍ਰਾਪਰਟੀ ਰੱਖ ਦੋ।
ਤਾਂ ਦੂਸਰੇ ਪਾਸੇ ਜਾਂ ਫਿਰ ਸ਼ਾਹੂਕਾਰ ਆ, ਸ਼ਾਹੂਕਾਰਾ ਸਿਸਟਮ ਵੀ ਆ। ਤਾਂ ਉਹ ਇਸ ਕਰਕੇ ਉਹਦੀ ਫਿਰ ਜਿਹੜੀ ਵਿਆਜ ਹੈ ਉਹ ਵੀ ਬਹੁਤ ਵੱਡੀ ਆ। ਫਿਰ ਆਪਾਂ ਇੱਥੇ ਆਪਣੇ ਪੰਜਾਬ 'ਚ ਵੀ ਝਾਤ ਮਾਰ ਲਓ, ਚਲੋ ਦੂਰ ਨਾ ਜਾਓ, ਹਰੇਕ ਖਿੱਤੇ ਦੀਆਂ ਆਪੋ ਆਪਣੀਆਂ ਸਮੱਸਿਆਵਾਂ ਨੇ। ਹੁਣ ਮੰਨ ਲਓ ਜਿਹੜਾ ਖੇਤੀ ਤੇ ਨਿਰਭਰ ਪਰਿਵਾਰ ਆ, ਉਹਦਾ ਵਿਆਹ ਸ਼ਾਦੀ ਵੀ ਉਹਦੇ 'ਚ ਹੀ ਹੋਣਾ ਹੈ, ਜੀ ਤੇ ਵਿਆਹ ਸ਼ਾਦੀ ਕਿੰਨੇ ਦਾ ਇਹ ਵੀ ਤੁਸੀਂ ਵੇਖ ਲਓ। ਬੱਚਿਆਂ ਦੀ ਪੜ੍ਹਾਈ ਵੀ ਹੋਣੀ ਆ, ਉਹ ਦੇਖ ਲਓ ਕਿੰਨੀ ਮਹਿੰਗੀ ਆ। ਫਿਰ ਬੱਚਾ ਕੋਈ ਬਾਹਰ ਜਾਣਾ ਆ, ਸਾਰਾ ਕੁਝ ਉਹਦੇ ਤੋਂ ਚੁਕਾਉਣਾ, ਤਾਂ ਮਤਲਬ ਕਿ ਕਰਜ਼ਾ ਹੀ ਆ, ਕਰਜ਼ਾ ਹੀ ਘੁੰਮਣਾ ਜੀ ਭਾਵੇਂ ਕੋਈ 15 ਕਿੱਲਿਆਂ ਦੀ ਵਾਹੀ ਆ, ਕੋਈ 10 ਕਿੱਲਿਆਂ ਦੀ ਵਾਹੀ ਆ, ਉਸ ਹਿਸਾਬ ਦੇ ਨਾਲ। ਤਾਂ ਗੱਲ ਇਹ ਆ ਕਿ ਇਹ ਪੰਜਾਬ ਦਾ ਕਰਜ਼ਾ ਜਿਹੜਾ ਕੁਝ ਇਸ ਕਿਸਮ ਦਾ ਵੀ ਹੈ ਕਿ ਬਹੁਤ ਸਾਰੇ ਪਰਿਵਾਰ ਜਿਹੜੇ ਆ ਉਹ ਖੇਤੀ ਤੇ ਨਿਰਭਰ ਹੈਗੇ ਆ, ਤਾਂ ਉਹ ਇਸ ਤਰ੍ਹਾਂ ਹੀ ਸਰਕਲ ਆਪਦਾ ਕਮਾਉਂਦੇ ਆ। ਗੱਲ ਇਹ ਆ ਕਿ ਆਮਦਨ ਜਿਹੜੀ ਆ, ਇਹ ਕਹਿੰਦੇ ਸੀ ਦੁੱਗਣੀ ਕਰ ਦੇਵਾਂਗੇ ਕਿਸਾਨ ਦੀ, ਉਹ ਤੇ ਸ਼ਗੂਫਾ ਹੀ ਸਾਬਤ ਹੋਇਆ ਹੈ। ਪਰ ਇਹ ਲੋੜ ਹੈ ਕਿ ਕੌਮੀ ਪੱਧਰ ਤੋਂ ਹੁਣ ਕੋਈ ਐਸੀ ਯੋਜਨਾ ਲਾਗੂ ਕੀਤੀ ਜਾਵੇ ਜਾਂ ਵਨ ਟਾਈਮ ਸੈਟਲਮੈਂਟ ਕੁਝ ਦਿੱਤਾ ਜਾਵੇ ਐਸਾ ਕਿ ਥੋੜਾ ਬਹੁਤਾ ਸਰਕਾਰ ਕਰੇ। ਮੈਂ ਤਾਂ ਕਹਿੰਦਾ ਵਾਹਵਾ ਸਰਕਾਰ ਕਰੇ, ਤੇ ਕੁਝ ਕਿਸਾਨ ਜਿਹੜੇ ਆ ਉਹ ਜਿਹੜੇ ਕਰ ਸਕਦੇ ਉਹ ਹੀਲਾ ਮਾਰ ਕੇ ਇੱਕ ਵਾਰੀ ਜਿਹੜਾ ਥੋੜਾ ਕਰਜ਼ਾ ਘੱਟ ਹੋਵੇ, ਕਿਉਂਕਿ ਦੋਏ ਚੀਜ਼ਾਂ ਨੇ, ਕਿਸਾਨ ਵੀ ਬਚਣਾ ਚਾਹੀਦਾ ਤੇ ਜੋ ਬੈਂਕਾਂ ਦਾ ਪੈਸਾ ਹੈ ਉਹ ਵੀ ਮੁੜਨਾ ਚਾਹੀਦਾ। ਬੈਂਕ ਜੇ ਕਾਇਮ ਰਹਿਣਗੇ ਤਾਂ ਦੀ ਸਾਰਾ ਆਪਣਾ ਜਿਹੜਾ ਸਾਈਕਲ ਹੈ ਘੁੰਮਣਾ ਹੈ ਨਾ। ਦੋਏ ਚੀਜ਼ਾਂ ਨੇ, ਉਹਦੇ ਵਾਸਤੇ ਕੌਮੀ ਪੱਧਰ ਤੇ ਮੈਨੂੰ ਲੱਗਦਾ ਕਿ ਹੁਣ ਨੀਤੀ ਦੀ ਲੋੜ ਹੈ। ਨਾਬਾਰਡ ਦੇ ਅੰਕੜੇ ਤੇ ਇਹੀ ਕਹਿ ਰਿਹਾ ਕਿ ਬਹੁਤ ਜ਼ਿਆਦਾ ਕਰਜ਼ਾ ਜਿਹੜਾ ਹੋ ਗਿਆ, ਕਿਉਂਕਿ ਇਹਦੇ ਵਿੱਚ ਆਪਾਂ ਜੇ ਦੇਖੀਏ ਤਾਂ ਓਵਰਆਲ ਜਿੰਨੇ ਕਿਸਾਨ ਨੇ ਇੰਡੀਆ ਦੇ ਵਿੱਚ 80% ਜਿਹੜੇ ਆ ਉਹ ਬਹੁਤ ਛੋਟੇ ਕਿਸਾਨ ਆ, ਜਿਨ੍ਹਾਂ ਦੇ ਕੋਲ 2.5 ਕਿੱਲਿਆਂ ਤੋਂ ਘੱਟ ਭੂਮੀ ਹੈ। ਇਹ ਜਿਹੜਾ ਨਾ ਇਹ ਬਹੁਤ ਵੱਡਾ ਇੱਕ ਦੁਖਾਂਤ ਹੈ ਕਿਸਾਨੀ ਦਾ। ਉਹ ਕੌਮੀ ਪੱਧਰ ਤੋਂ ਕੁਝ ਹੋਵੇ ਤਾਂ ਬਿਹਤਰ ਹੈ। ਜੀ ਜੀ ਤੇ ਮਿੰਟੂ ਜੀ, ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਪਟਿਆਲਾ ਯੂਨੀਵਰਸਿਟੀ ਦੀ ਗ੍ਰਾਂਟ ਦੀ। ਇਹਦੇ ਵਿੱਚ ਮੁੜ ਤੋਂ ਕਟੌਤੀ ਕੀਤੀ ਗਈ ਹੈ ਤੇ ਯੂਨੀਵਰਸਿਟੀ ਵਾਲੇ ਤਾਂ ਪਹਿਲਾਂ ਹੀ ਕਹਿ ਰਹੇ ਕਿ ਅਸੀਂ ਤਾਂ ਵਿੱਤੀ ਜਿਹੜੇ ਸੰਕਟ ਆ ਉਹਦੇ ਨਾਲ ਜੂਝ ਰਹੇ ਹਾਂ। ਵੇਖੋ ਗੱਲ ਕੀ ਹੈ ਕਿ ਇਹਨਾਂ ਨੇ ਆਪ ਹੀ ਕਿਹਾ ਸੀਗਾ ਕਿ ਅਸੀਂ ਗ੍ਰਾਂਟ ਤੁਹਾਡੀ ਵਧਾ ਦਿੰਨੇ ਆ ਜੀ। ਅੱਛਾ, ਗ੍ਰਾਂਟ ਵਧਾ ਵੀ ਦਿੱਤੀ, ਲੋਕਾਂ ਨੇ ਸ਼ਾਬਾਸ਼ੀ ਵੀ ਦਿੱਤੀ, ਉਹਨਾਂ ਚ ਮੈਂ ਵੀ ਸ਼ਾਮਲ ਸਾਂ ਕਿ ਚਲੋ ਚੰਗੀ ਗੱਲ ਹੈ, ਇਹਨਾਂ ਨੇ ਬਾਂਹ ਫੜੀ ਆ। ਹੁਣ ਦੇਖੋ, ਮੈਂ ਖੁਦ ਯੂਨੀਵਰਸਿਟੀ ਦੇ ਇੱਕ ਸਮਾਗਮ ਚ ਗਿਆ ਸਾਂ ਪਿਛਲੇ ਸਾਲ, ਤੇ ਉੱਥੇ ਗੱਲਬਾਤ ਹੋਈ। ਬਹੁਤ ਜਿਹੜੇ ਕਹਿ ਲਓ ਕਿ ਨੁਮਾਇਆ ਲੋਕ ਨੇ, ਤਾਂ ਉਹਨਾਂ ਨੇ ਸਾਰੇ ਆਪਦੇ ਖਰਚੇ ਦੱਸੇ ਸੀ ਕਿ ਯੂਨੀਵਰਸਿਟੀ ਨੂੰ ਜਿਹੜਾ ਬਈ ਖਰਚਾ ਘੱਟੋ ਘੱਟ ਪੈਂਦਾ ਹੈ ਨਾ, ਉਹ ਤਾਂ 30-35 ਕਰੋੜ ਰੁਪਈਆ ਮਹੀਨੇ ਦਾ ਸਾਰਾ। ਯਾਨੀ ਕਿਉਂਕਿ ਇੱਕ ਕਰਜ਼ਾ ਵੀ ਬਹੁਤ ਵੱਡਾ ਹੈ ਨਾ ਯੂਨੀਵਰਸਿਟੀ ਤੇ, ਆਲਮੋਸਟ ਸ਼ਾਇਦ 150 ਕਰੋੜ ਦਾ ਕਰਜ਼ਾ ਹੈ। ਤੇ ਉਹਦਾ ਵਿਆਜ ਵੀ ਤੁਸੀਂ ਦੇਖ ਲਓ ਨਾ ਉਸ ਹਿਸਾਬ ਦਾ ਬਣਨਾ, ਫਿਰ ਤਨਖਾਹਾਂ, ਪੈਨਸ਼ਨਾਂ, ਸਾਰੇ ਖਰਚੇ। ਉਹ ਕਹਿੰਦੇ ਕਿ 30 ਤੋਂ 35 ਕਰੋੜ ਆ। ਤਾਂ ਉਦੋਂ ਗ੍ਰਾਂਟ ਜਿਹੜੀ ਸੀ ਉਹ ਖਾਸੀ ਘੱਟ ਸੀਗੀ, ਮਤਲਬ ਕਿ ਲਾ ਲਓ ਐਵਰੇਜ ਕੋਈ 12-15। ਫਿਰ ਇਹਨਾਂ ਨੇ ਵਧਾ ਦਿੱਤੀ ਸੀ। ਚੀਮਾ ਸਾਹਿਬ ਨੇ ਬਕਾਇਦਾ ਐਲਾਨ ਕੀਤਾ ਸੀਗਾ, ਤੇ ਨਾਲ ਇਹ ਵੀ ਕਿਹਾ ਸੀਗਾ ਕਿ ਜੋ ਘੁਟਾਲੇ ਘਪਲੇ ਹੋਏ ਨੇ ਮੈਂ ਉਹਨਾਂ ਦੀ ਵੀ ਜਾਂਚ ਕਰਵਾਵਾਂਗਾ। ਅੱਛਾ, ਉਹ ਕਰ ਦਿੱਤੀ ਸੀ ਇਹਨਾਂ ਨੇ 30 ਕਰੋੜ, ਪਰ ਅਚਾਨਕ ਹੁਣ 30 ਤੋਂ ਫੇਰ ਘਟਾ ਕੇ 20 ਕਰ ਦਿੱਤੀ ਗਈ ਹੈ। ਯਾਨੀ ਜਿਹੜਾ ਧਮਾਈ ਗ੍ਰਾਂਟ ਦਾ ਇਹਨਾਂ ਨੇ ਅੰਕੜਾ ਪੇਸ਼ ਕੀਤਾ ਇਸ ਵਾਰੀ, ਉਹ 60 ਕਰੋੜ ਦਾ ਹੈ। ਐਵਰੇਜ ਲਾ ਲਓ ਕਿ 20-30 ਆ, 60 ਮਤਲਬ ਕਿ 20 ਕਰੋੜ ਤੇ ਆ ਗਈ ਆ। ਤੇ ਇਹ ਆਪਣੇ ਆਪ ਦੇ ਵਿੱਚ ਕਹਿ ਲਈਏ ਕਿ ਮੈਂ ਸਮਝਦਾ ਕਿ ਚੰਗਾ ਕੰਮ ਨਹੀਂ ਹੋ ਰਿਹਾ। ਯੂਨੀਵਰਸਿਟੀਆਂ ਦੇ ਵਿੱਚ ਪਹਿਲਾਂ ਹੀ ਕੌਮੀ ਸਿੱਖਿਆ ਨੀਤੀ ਲੁਕਵੇਂ ਢੰਗ ਨਾਲ ਲਾਗੂ ਕਰਨ ਵਾਲਾ ਵਿਵਾਦ ਉਹ ਸਦਨ ਤੱਕ ਗਿਆ, ਹਾਊਸ ਤੱਕ ਗਿਆ। ਉਸ ਤੋਂ ਬਾਅਦ ਕਿ ਇੱਕ ਬਹੁਤ ਜ਼ਿਆਦਾ ਵਿੱਤੀ ਬੋਝ ਥੱਲੇ ਜਿਹੜੀ ਚੱਲ ਰਹੀ ਸੀ ਯੂਨੀਵਰਸਿਟੀ ਆ, ਉਹਨੂੰ ਤੁਸੀਂ ਗ੍ਰਾਂਟ ਵੀ ਘਟਾ ਕੇ ਦੇ ਰਹੇ ਹੋ। ਮੇਰੇ ਖਿਆਲ ਦੇ ਨਾਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਠੀਕ ਨਹੀਂ ਹੈਗੀਆਂ। ਉਚੇਰੀ ਸਿੱਖਿਆ ਵੱਲ ਸਾਡਾ ਬਿਲਕੁਲ ਹੀ ਧਿਆਨ ਨਹੀਂ ਹੈਗਾ। ਕਾਲਜ ਬੰਦ ਹੋਣ ਦੇ ਕਿਨਾਰੇ ਤੇ ਨੇ। ਬਹੁਤ ਸਾਰੇ ਕਾਲਜ ਜਿਹੜੇ ਪੀਯੂ ਦੇ ਨਾਲ ਜੁੜੇ ਹੋਏ ਨੇ, ਆਉਣ ਵਾਲੇ ਸਮੇਂ 'ਚ ਤੁਸੀਂ ਦੇਖਿਓ ਬੰਦ ਹੋਣ ਜਾ ਰਹੇ ਨੇ। ਬਹੁਤ ਸਾਰੇ ਕਾਲਜ ਜਿਨ੍ਹਾਂ ਦੀ ਇੱਕ ਲੈਗਸੀ ਹੈ, ਬਹੁਤ ਮਤਲਬ ਕਿ ਪੁਰਾਣੇ ਕਾਲਜ ਨੇ, ਕਿਉਂਕਿ ਉੱਥੇ ਸਟਰੈਂਥ ਹੈ ਨਹੀਂ ਕਿ ਖਰਚੇ ਪੈ ਰਹੇ, ਉਹ ਵੀ ਬੰਦ ਹੋ ਰਹੇ। ਤਾਂ ਇੱਕ ਪਾਸੇ ਸਾਡੇ ਕਾਲਜ ਬੰਦ ਹੋ ਰਹੇ ਆ, ਸਾਡੀਆਂ ITIs ਬੰਦ ਹੋ ਰਹੀਆਂ ਨੇ, ਸਾਡੀਆਂ ਮਤਲਬ ਕਿ ਜੋ ਲੈ ਦੇ ਕੇ ਸਾਡੇ ਕੋਲ ਕੁਝ ਯੂਨੀਵਰਸਿਟੀਆਂ ਨੇ ਜਿੱਥੇ ਆਮ ਘਰਾਂ ਦੇ ਬੱਚੇ ਆਪਣੇ ਸੁਪਨੇ ਸਾਕਾਰ ਕਰਨ ਵਾਸਤੇ ਜਾਂਦੇ ਆ। ਜੇ ਹੁਣ ਉਹ ਵੀ ਡੁੱਬਦੀਆਂ ਜਾਣਗੇ ਤਾਂ ਇਹ ਬਹੁਤ ਵੱਡਾ ਕ੍ਰਾਈਸਿਸ ਹੈ ਸਾਡੇ ਵਾਸਤੇ। ਕਿ ਠੀਕ ਆ, ਜਿਹੜਾ ਕੋਈ ਆਈਲੈਸ ਕਰ ਸਕਦਾ ਜਾਂ ਆਈਲੈਸ ਕੀਤੇ ਦੇ ਨਾਲ ਉਹਦਾ ਹੱਥ ਫੜ ਸਕਦਾ, ਉਹ ਤੇ ਠੀਕ ਆ। ਜਿਹਦੇ ਕੋਲ ਕੋਈ 40-50 ਲੱਖ ਦਾ 30 ਲੱਖ ਦਾ ਜੁਗਾੜ ਹੈਗਾ, ਠੀਕ ਆ। ਪਰ ਜਿੰਨੇ ਬੱਚੇ ਨੇ, ਆਮ ਬੱਚੇ ਨੇ, ਇੱਥੇ ਰਹਿ ਕੇ, ਇੱਥੇ ਪੜ੍ਹਾਈ ਕਰਕੇ ਇੱਥੇ ਜੌਬ ਹਾਸਲ ਕਰਨ ਦਾ ਸੁਪਨਾ ਦੇਖਿਆ,
ਜਾਂ ਉਹਦੇ ਕੋਲ ਕੋਈ ਹੋਰ ਵਸੀਲਾ ਨਹੀਂ। ਉਹਦੇ ਵਾਸਤੇ ਜੇ ਇਹਨਾਂ ਯੂਨੀਵਰਸਿਟੀਆਂ ਦੇ ਦੁਆਰ ਬੰਦ ਹੋ ਜਾਣਗੇ ਤੇ ਠੀਕ ਨਹੀਂ ਹੋਏਗਾ, ਕਿਉਂਕਿ ਇੱਕ ਦਿਨ ਤਾਂ ਫਿਰ ਹੋ ਜਾਣਗੇ ਨਾ। ਜੀ ਜੀ ਬਿਲਕੁਲ। ਤੁਸੀਂ ਇਹ ਸਮਝੋ ਕਿ 10-10 20-20 ਕਰੋੜ ਦਾ ਜਿੱਥੇ ਖੱਪਾ ਹੈਗਾ ਮਹੀਨੇ ਦਾ, ਤਾਂ ਉਹ ਕਿਵੇਂ ਪੂਰਿਆ ਜਾਊ? ਕੋਈ ਵੀ ਵਿੱਤੀ ਘਾਟਾ ਹੁੰਦਾ ਜਿਹੜਾ, ਫਰਜ਼ ਕਰੋ ਮੰਨ ਲਓ ਤੁਸੀਂ ਇੱਥੇ ਰਹਿੰਦੇ ਹੋ ਅਮਰੀਕਾ 'ਚ, ਤੁਹਾਡਾ ਖਰਚਾ ਹੈਗਾ $5000 ਤੇ ਤੁਹਾਡੇ ਕੋਲ ਜਿਹੜੀ ਆਮਦਨ ਹੈ ਉਹ $3000 ਦੀ ਹੈ ਜਾਂ $3500 ਦੀ ਹੈ, ਖੱਪਾ ਜਿਹੜਾ ਉਹ ਕਿਵੇਂ ਪੂਰਾ ਕਰੋਗੇ? ਜਾਂ ਤਾਂ ਬੋਰੋ ਕਰੋਗੇ, ਬੋਰੋ ਕਰੋਗੇ, ਜਾਂ ਫਿਰ ਸ਼ਾਮੀ ਕੋਈ ਹਨੇਰੇ ਦੇ ਵਿੱਚ ਕੁਝ ਐਸਾ ਵੈਸਾ ਹੋਏਗਾ। ਪਰ ਹੁਣ ਯੂਨੀਵਰਸਿਟੀਆਂ ਥੋੜਾ ਐਸਾ ਕੁਝ ਕਰ ਸਕਦੀਆਂ। ਗੱਲ ਇਹ ਹੈ ਨਾ ਕਿ ਇਹੀ ਤਰੀਕੇ ਹੁੰਦੇ ਕਿ ਜਾਂ ਤਾਂ ਰਿਸ਼ਤੇਦਾਰ ਤੋਂ ਫੜ ਲਓ, ਕਰਜ਼ਾ ਲੈ ਲਓ, ਜਾਂ ਫਿਰ ਕੋਈ ਬੰਦਾ ਜਿਹੜਾ ਫਿਰ ਉਹ ਦੂਸਰੇ ਕੰਮ ਕਰਦਾ, ਕੋਈ ਤੁਹਾਨੂੰ ਪਤਾ ਹੀ ਹੈ, ਮਤਲਬ ਕਿ ਕੁਝ ਵੀ ਹੈ ਉਹ ਇਸ ਤਰ੍ਹਾਂ ਹੀ ਫਿਰ ਪੂਰੀ ਹੁੰਦੀ ਹੈ ਜ਼ਿੰਦਗੀ 'ਚ। ਤੇ ਗੱਲ ਇਹ ਆ ਕਿ ਇਹੀ ਸਰਕਾਰ ਤੇ ਜਾਂ ਆਪਾਂ ਯੂਨੀਵਰਸਿਟੀ ਤੇ ਲਾਗੂ ਕਰਕੇ ਦੇਖੀਏ ਕਿ ਉਹ ਜਿਹੜਾ 10-15 ਕਰੋੜ ਦਾ ਘਾਟਾ ਹੈ, ਉਹ ਹੁਣ ਯੂਨੀਵਰਸਿਟੀ ਕਿਤੇ ਡਾਕਾ ਤੇ ਮਾਰਨ ਹੋ ਰਹੀਆਂ, ਜਿਵੇਂ ਆਪਾਂ ਕਹਿ ਰਹੇ ਹੋ ਕਿ 2 ਨੰਬਰ ਦਾ ਖਰਚਾ ਤਾਂ ਕੋਈ ਐਸਾ ਵੈਸਾ ਹੋਵੇ। ਹੁਣ ਯੂਨੀਵਰਸਿਟੀਆਂ ਡਾਕਾ ਤਾਂ ਮਾਰਨਗੀਆਂ ਨਹੀਂ, ਉਹ ਬੋਰੋ ਹੀ ਕਰ ਸਕਦੀਆਂ ਜੋ ਉਹਨਾਂ ਦੇ ਐਸੈਟ ਹੈਗੇ ਆ। ਉੱਤੇ ਅੱਗੇ ਵੀ ਜੇ ਕਰਜ਼ਾ ਹੋਰ ਕਰਜ਼ਾ ਪੈ ਜਾਏਗਾ ਤਾਂ ਇੱਕ ਦਿਨ ਫਿਰ ਬਿਲਕੁਲ ਉਹਦਾ ਦੁਆਲਾ ਹੀ ਨਿਕਲਣਾ ਹੈ ਨਾ। ਇਸ ਕਰਕੇ ਉਚੇਰੀ ਸਿੱਖਿਆ ਵੱਲ ਉਚੇਚਾ ਧਿਆਨ ਦੇਣ ਦੀ ਜ਼ਰੂਰਤ ਹੈ, ਪਰ ਇਹਨਾਂ ਨੇ ਧਿਆਨ ਦਿੱਤਾ ਪਰ ਮਾਨਤੀ ਜੇ ਫਿਰ ਉਸ ਚੀਜ਼ ਨੂੰ ਘਟਾ ਦਿੱਤਾ। ਜੀ ਤੇ ਮਿੰਟੂ ਜੀ, ਪੰਜਾਬੀਆਂ ਨੂੰ ਮਰਾਠਿਆਂ ਤੋਂ ਕੀ ਸਿੱਖਣ ਦੀ ਲੋੜ ਹੈ ਜੀ? ਦੇਖੋ, ਉਹਨਾਂ ਨੇ ਨਾ ਇੱਕ ਬੀਤੇ ਦਿਨੀ ਕਹਿ ਲਓ ਕਿ ਬੜਾ ਵੱਡਾ ਫੈਸਲਾ ਲਿਆ ਹੈ, ਖਾਸ ਤੌਰ ਤੇ ਜਿਵੇਂ ਆਪਾਂ ਵੇਖੀਏ ਨਾ ਕਿ ਉਹਨਾਂ ਨੇ ਕਿਹਾ ਕਿ ਜਿਹੜਾ ਵੀ ਸਾਈਨ ਬੋਰਡ ਹੋਏਗਾ ਕਿਸੇ ਵੀ ਦੁਕਾਨ ਦਾ, ਸ਼ਾਪਕੀਪਰ ਦਾ, ਉਹ ਜ਼ਰੂਰੀ ਹੋਏਗਾ ਕਿ ਮਰਾਠੀ ਭਾਸ਼ਾ 'ਚ ਹੀ ਹੋਵੇ। ਠੀਕ ਹੈ ਜੀ, ਠੀਕ ਹੈ ਨਾ ਜੀ। ਤਾਂ ਜਿਵੇਂ ਉੱਥੇ ਹੈਗਾ ਨਾ ਮੁੰਬਈ, ਉਹਨੂੰ ਹੋਰ ਹੀ ਬੋਲਦੇ ਹੁੰਦੇ ਆ, ਬੁਰਹਾਨ ਮੁੰਬਈ ਨਗਰ ਨਿਗਮ ਸ਼ਾਇਦ। ਇਹ ਬੜੀ ਇੰਟਰਸਟਿੰਗ ਗੱਲ ਹੈ, ਮੁੰਬਈ ਨਗਰ ਨਿਗਮ ਨਹੀਂ ਹੈ ਜੀ, ਉਹ ਬੁਰਹਾਨ ਮੁੰਬਈ ਨਗਰ ਕਹਿੰਦੇ ਆ। ਤਾਂ ਇਹ ਕਹਿੰਦੇ ਕਿ ਇਹਨਾਂ ਨੇ ਸ਼ੁਰੂ ਕਰ ਦਿੱਤਾ ਕਿ ਸੁਪਰੀਮ ਕੋਰਟ ਨੇ ਜਿਹੜੀ ਦਿੱਤੀ ਸੀਗੀ ਇਹਨਾਂ ਨੂੰ ਹੱਦ, ਉਹ ਖਤਮ ਹੋ ਗਈ ਆ। ਉਹ ਕਹਿੰਦੇ ਆ ਕਿ ਇਹਦੇ ਵਿੱਚ ਕੀ ਹੋਏਗਾ ਕਿ ਜੋ ਮਤਲਬ ਸਰਕਾਰ ਨੇ ਫੈਸਲਾ ਲਿਆ ਸੀ 2018 ਦੇ ਵਿੱਚ, ਉਹਦੇ ਤਹਿਤ ਜੋ ਵੀ ਦੁਕਾਨਾਂ ਨੇ, ਸੰਸਥਾਨ ਨੇ, ਮਰਾਠੀ ਭਾਸ਼ਾ ਦੇ ਵਿੱਚ ਇਹ ਸਾਰਾ ਕੁਝ ਲਿਖਿਆ ਜਾਏਗਾ। ਦੇਵਨਾਗਰੀ ਲਿਪੀ ਦੇ ਵਿੱਚ ਸਾਈਨ ਬੋਰਡ ਲਾਉਣਾ ਜਿਹੜਾ ਉਹ ਬਹੁਤ ਜ਼ਰੂਰੀ ਹੋਏਗਾ। ਤੇ ਜੇਕਰ ਨਹੀਂ ਤਾਂ ਫਿਰ 1 ਲੱਖ ਰੁਪਏ ਤੱਕ ਜੁਰਮਾਨਾ ਲਾਇਆ ਜਾ ਸਕਦਾ ਹੈ ਜੀ। ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਆ। ਤਾਂ ਉਹ ਮਤਲਬ ਕਿ ਸੁਪਰੀਮ ਕੋਰਟ ਦੀ ਜਿਹੜੀ ਹੋਏਗੀ ਨਾ, ਕੋਈ ਮਤਲਬ ਉਸ ਟਾਈਮ ਹੋ ਸਕਦਾ ਉਹਨਾਂ ਨੇ ਸਮਾਂ ਦਿੱਤਾ ਹੋਵੇ ਕਿ ਇੰਨਾ ਸਮਾਂ ਲੈ ਲਓ, ਉਸ ਤੋਂ ਬਾਅਦ ਫਿਰ ਇਹ ਹੁਕਮ ਲਾਗੂ ਹੋ ਜਾਏਗਾ। ਤਾਂ ਹੁਣ ਕੋਲਾਬਾ ਦੇ ਵਿੱਚ ਜਾਂ ਫੋਰਟ ਇਲਾਕੇ ਦੇ ਵਿੱਚ ਇਹਨਾਂ ਨੇ ਸ਼ੁਰੂ ਵੀ ਕੀਤਾ, ਆਪਣਾ ਡਰਾਈਵ ਸ਼ੁਰੂ ਵੀ ਕਰ ਦਿੱਤਾ ਕਿ ਉੱਥੇ ਚੈਕਿੰਗ ਹੁੰਦੀ ਆ ਤੇ ਦੁਕਾਨਦਾਰਾਂ ਨੂੰ ਜੁਰਮਾਨੇ ਸ਼ੁਰੂ ਕਰ ਦਿੱਤੇ ਆ। ਆਹੀ ਚੀਜ਼ ਜਿਹੜੀ ਹੈ ਨਾ, ਉਹ ਆਪਾਂ ਪੰਜਾਬ ਦੇ ਲਿਹਾਜ਼ ਨਾਲ ਦੇਖੀਏ ਤਾਂ ਮਤਲਬ ਐਲਾਨ ਤੇ ਹੋਏ ਨੇ, ਪਰ ਐਡੀ ਸਖਤੀ ਦੇ ਨਾਲ ਪਾਲਣ ਨਹੀਂ ਹੋਇਆ ਉਹਦਾ। ਕਿਉਂਕਿ ਕਿਸੇ ਨੂੰ ਦਿੱਕਤ ਨਹੀਂ ਹੈਗੀ ਇੱਥੇ। ਜਦੋਂ ਇਹਨਾਂ ਨੇ ਥੋੜਾ ਜਿਹਾ ਕੀਤਾ ਸੀਗਾ, ਸ਼ਾਇਦ ਪਿਛਲੇ ਸਾਲ ਕਿ ਇਸ ਸਾਲ ਦੀ ਉਹ ਗੱਲ ਆ, ਉਦੋਂ ਬਹੁਤ ਸਾਰੇ ਮੈਂ ਦੇਖਿਆ ਕਿ ਸ਼ੋਰੂਮਾਂ ਵਾਲੇ ਜਾਂ ਇੰਟਰਨੈਸ਼ਨਲ ਬ੍ਰਾਂਡ ਆ ਜਿਹੜੇ, ਉਹਨਾਂ ਨੇ ਵੀ ਪੰਜਾਬੀ 'ਚ ਲਿਖਿਆ ਕਿਸੇ ਨੂੰ ਕੋਈ ਦਿੱਕਤ ਨਹੀਂ ਹੈ, ਜਿੱਥੇ ਕਾਰੋਬਾਰ ਕਰਨਾ ਕੰਪਨੀ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ। ਇੱਕ ਤਾਂ ਇਹ ਆ ਕਿ ਸਮਾਜਿਕ ਤੌਰ ਤੇ ਸਾਡੀ ਜਿਹੜੀ ਜੜ ਆ, ਉਹਦੇ ਨਾਲ ਲੋਕਾਂ ਨੂੰ ਵੈਸੇ ਹੀ ਜੁੜੇ ਰਹਿਣਾ ਚਾਹੀਦਾ, ਤੇ ਜੇ ਕੋਈ ਉਖੜਦਾ ਤੇ ਉਹਨੂੰ ਜਾਗਰਤ ਕਰਨ ਦੀ ਜ਼ਰੂਰਤ ਆ। ਦੂਸਰੇ ਪਾਸੇ ਸਾਡੇ ਕੋਲ ਵੀ ਭਾਸ਼ਾ ਐਕਟ ਵਗੈਰਾ ਜਿਹੜੇ ਹੈਗੇ ਨੇ, ਪਰ ਇਹਦੇ 'ਚ ਕਮਜ਼ੋਰੀ ਇਹ ਆ ਕਿ ਅਫਸਰਾਂ ਨੂੰ ਚਾਰਜਸ਼ੀਟ ਪਹਿਲੀ ਗੱਲ ਤੇ ਕੀਤਾ ਨਹੀਂ ਜਾਂਦਾ ਪ੍ਰਵੀਨ ਜੀ। ਜੇ ਕੀਤਾ ਜਾਂਦਾ ਹੈ ਕਿਸੇ ਇੱਕ ਅੱਧ ਨੂੰ ਤੇ ਮਹਿਜ਼ ਕੋਈ 500 ਰੁਪਏ ਜੁਰਮਾਨਾ, ਕੋਈ 400 ਰੁਪਏ ਜੁਰਮਾਨਾ ਹੈ। ਉਹ ਕਦੇ ਵੀ ਇਸ ਪ੍ਰਤੀ ਸੰਜੀਦਾ ਹੁੰਦੇ ਹੀ ਨਹੀਂ ਹੈ। ਦੂਜੀ ਗੱਲ ਜਿਹੜੀ ਹੈ, ਇਸ ਮਸਲੇ ਤੇ ਪੰਜਾਬ ਜਿਹੜਾ ਉਹਨਾਂ ਤੋਂ ਇਹ ਸਿੱਖ ਸਕਦਾ ਆ ਕਿ ਉੱਥੇ ਕੋਈ ਵਿਰੋਧ ਨਹੀਂ ਹੈਗਾ, ਇੱਕ ਲਹਿਰ ਹੈ ਉਹਨਾਂ ਦੀ ਕਿ ਹਾਂ ਬਈ ਮਰਾਠੀ ਸਾਡੀ ਯਾਰ ਉਹ ਠੀਕ ਹੈ, ਦੇਵਨਾਗਰੀ ਲਿਪੀ ਯੂਜ਼ ਕਰੋ, ਅੰਗਰੇਜ਼ੀ ਵੀ ਚੱਲਦੀ ਹੈ ਉੱਥੇ, ਸਾਰਾ ਕੁਝ ਚੱਲਦਾ ਹੈ, ਪਰ ਜਿਹੜੀ ਉਹ ਬਣਦੀ ਤਰਜੀਹ ਹੈ ਨਾ, ਉਹ ਮਿਲਣੀ ਚਾਹੀਦੀ ਆ। ਹੁਣ ਉਹ ਦੇਖੋ, ਉੱਥੇ ਕਿਸੇ ਪਾਰਟੀ ਨੇ ਜਾਂ ਕਿਸੇ ਨੇ ਕੁਛ ਨਹੀਂ ਕਹਿਣਾ, ਉਹਨਾਂ ਨੇ ਕਹਿਣਾ ਹਾਂ ਠੀਕ ਹੈ, ਇਹ ਗੁੱਡ ਐਂਡ ਵੈਲ ਹੈ। ਪਰ ਇੱਥੇ ਆਪਣੇ ਕੀ ਹੁੰਦਾ ਕਿ ਕਈ ਵਾਰ ਸਵਾਲ ਵੀ ਉੱਠਦੇ ਨੇ, ਵਿਵਾਦ ਵੀ ਉੱਠਦੇ ਨੇ ਕਿ ਇਹ ਨਹੀਂ ਹੈ, ਉਹ ਨਹੀਂ ਹੈ।
ਪਰ ਮਸਲਾ ਜਿਹੜਾ ਹੈ ਸਭ ਤੋਂ ਜ਼ਰੂਰੀ ਇਹੋ ਹੈ ਕਿ ਜੁਰਮਾਨਾ ਜਿਹੜਾ ਹੈ ਉਹ ਜੇ ਅਫਸਰਾਂ ਨੂੰ ਜਿਨ੍ਹਾਂ ਨੇ ਲਾਗੂ ਕਰਨਾ, ਜਦ ਤੱਕ ਉਹਨਾਂ ਨੂੰ ਪੱਕੇ ਤੌਰ ਤੇ ਨਹੀਂ ਹੋਏਗਾ ਜਾਂ ਉਹਨਾਂ ਦੀਆਂ ACR ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਦਰਜ ਨਹੀਂ ਹੋਣਗੀਆਂ, ਤਾਂ ਤਦ ਤੱਕ ਮਸਲਾ ਜਿਹੜਾ ਉਹ ਹੱਲ ਨਹੀਂ ਹੋਏਗਾ। ਪਰ ਸਾਡੀ ਨਾ ਅੱਛਾ ਉਹਨਾਂ ਦੀ ਪੋਲਿਟਿਕਸ ਬਾਰੇ ਜਿਵੇਂ ਮੈਂ ਕਹਿ ਰਿਹਾ ਸੀਗਾ, ਗੱਲ ਭੁੱਲ ਨਾ ਜਾਵਾਂ ਕਿ ਇੱਕ ਗੱਲ ਇਹ ਵੀ ਸਿੱਖਣ ਦੀ ਲੋੜ ਆ ਕਿ ਉਹ ਆਪਦੀ ਕਹਿਣੀ ਤੇ ਕਥਨੀ ਚ ਪੂਰੇ ਆ। ਉਹ ਕਈ ਵਾਰ ਨਾ ਮੈਂ ਵੇਖਿਆ ਉਹਨਾਂ ਦੇ ਤੇ ਜਿਹੜੇ ਹੈਗੇ ਜਿਨ੍ਹਾਂ ਨੂੰ ਆਪਾਂ ਹਿੰਦੀ ਚ ਰਾਸ਼ਟਰੀ ਪ੍ਰਵਕਤਾ ਕਹਿ ਦਿੰਦੇ, ਆਪਾਂ ਕਹਿ ਦਿੰਦੇ ਆ ਪੰਜਾਬੀ ਚ ਜਿਹੜੇ ਉਹਨਾਂ ਦੇ ਕੌਮੀ ਬੁਲਾਰੇ ਆ, ਉਹ ਵੀ ਆਉਣਗੇ ਤੇ ਉਹ ਮਰਾਠੀ ਚ ਗੱਲ ਕਰਦੇ ਨੇ ਜਾਂ ਉਹਨਾਂ ਦਾ ਲਹਿਜਾ ਉਹੋ ਜਿਹਾ ਹੀ ਹੁੰਦਾ, ਮਤਲਬ ਕਿ ਛੱਡਦੇ ਨਹੀਂ। ਤੇ ਜਿਹੜੇ ਉਹਨਾਂ ਦੇ ਜੇ ਤੁਸੀਂ ਦੇਖੋਗੇ ਰੋਜ਼ਮर्रा ਦੇ ਕੰਮਕਾਰ ਹੁੰਦੇ ਨੇ, ਖਾਸ ਤੌਰ ਤੇ ਸ਼ਿਵ ਸੈਨਾ ਹੋਈ, ਉਹ ਸਾਰੇ ਮਤਲਬ ਕਿ ਮਰਾਠੀ ਭਾਸ਼ਾ ਚ ਹੀ ਹੁੰਦੇ ਆ। ਸਾਡੇ ਵਾਲਿਆਂ ਨੇ ਕੀ ਕੀਤਾ ਕਿ ਬੜਾ ਉਦੋਂ ਹੱਲਾ ਲਾਲਾ ਕੀਤਾ। ਆ ਕੱਲ ਮੈਂ ਵੇਖਣ ਡਿਆ ਸਾਂ, ਇਹਨਾਂ ਨੇ ਬੋਰਡਾਂ ਦੇ ਤੇ ਕੁਝ ਕਮਿਸ਼ਨਾਂ ਦੇ ਚੇਅਰਮੈਨ ਲਾਏ ਨੇ ਜੀ। ਭਗਵੰਤ ਮਾਨ ਹੋਰਾਂ ਦੇ ਸਾਰਿਆਂ ਤੇ ਦਸਤਖਤ ਨੇ ਹਰੇਕ ਪੱਤਰ ਤੇ ਸਾਰੇ ਹੀ ਪੱਤਰ ਜਿਹੜੇ ਅੰਗਰੇਜ਼ੀ ਚ ਜਾਰੀ ਕੀਤੇ ਨੇ ਜੀ। ਤਾਂ ਇਹ ਚੀਜ਼ ਆ ਕਿ ਇਹਦੇ ਚ ਮੈਂ ਇਹ ਨਹੀਂ ਕਹਿੰਦਾ ਕਿ ਅੰਗਰੇਜ਼ੀ ਬਹੁਤ ਜ਼ਰੂਰੀ ਆ, ਕਿਉਂਕਿ ਅੰਗਰੇਜ਼ੀ ਰੁਜ਼ਗਾਰ ਦੀ ਭਾਸ਼ਾ ਹੈ ਨਾ, ਅੰਗਰੇਜ਼ੀ ਰੁਜ਼ਗਾਰ ਦੀ ਭਾਸ਼ਾ ਹੈ। ਹਿੰਦੀ ਜਿਹੜੀ ਹੈ, ਹਿੰਦੀ ਇੱਕ ਸੰਪਰਕ ਭਾਸ਼ਾ ਹੈ ਸਾਡੀ ਅੱਧੇ ਇੰਡੀਆ ਤੱਕ ਤੇ ਆਪਾਂ ਆਪਦਾ ਜਾ ਕੇ ਜਿਹੜੀ ਮਰਜ਼ੀ ਗੱਲ ਜਿੱਥੇ ਮਰਜ਼ੀ ਬਿਹਾਰ ਯੂਪੀ ਚ ਆਪਾਂ ਉਹਦੇ ਜ਼ਰੀਏ ਰੱਖ ਸਕਦੇ, ਉਹ ਚੀਜ਼ਾਂ ਹੈਗੀਆਂ ਨੇ। ਪਰੰਤੂ ਜਿਹੜੀ ਪੰਜਾਬੀ ਦੇ ਮਾਮਲੇ ਚ ਸਾਡੇ ਤੋਂ ਲਾਪਰਵਾਹੀ ਹੋ ਰਹੀ ਆ, ਉਹ ਇਹੋ ਹੋ ਰਹੀ ਆ ਕਿ ਸਾਰਾ ਕੁਝ ਬਣਾਇਆ ਪਰ ਫਾਰਮੈਲਿਟੀ ਆ, ਤੇ ਦਿਲੋਂ ਉਤੋਂ ਇਹ ਸਾਰੇ ਨੇਤਾ ਵੀ ਕਹਿੰਦੇ ਆ ਕਿ ਅਸੀਂ ਬੜੇ ਪੰਜਾਬੀ ਦੇ ਪੁੱਤਰ ਆ, ਪਰ ਗੱਲ ਜਦੋਂ ਵਾਰੀ ਆਉਂਦੀ ਆ ਕਿ ਫਰਜ਼ ਨਿਭਾਉਣੇ ਉਹਦੇ ਪ੍ਰਤੀ, ਉਦੋਂ ਆ ਤੁਸੀਂ ਆ ਵੇਖ ਲਓ ਕਿ ਇਹਨਾਂ ਦਾ ਦੋਗਲਾਪਣ ਨਜ਼ਰ ਆ ਜਾਂਦਾ ਜੀ। ਉਹ ਤਾਂ ਮਿੰਟੂ ਜੀ ਪੂਰੀ ਭਾਵਨਾ ਦੇ ਨਾਲ, ਉਹ ਤਾਂ ਮੁੰਬਈ ਜਿਹੜੀ ਫਿਲਮ ਇੰਡਸਟਰੀ ਆ ਉਹਨਾਂ ਨੂੰ ਵੀ ਇਸ ਮਾਮਲੇ 'ਚ ਪੂਰਾ ਪਾਬੰਦ ਕਰਦੇ ਆ ਵੀ ਤੁਸੀਂ ਮਰਾਠੀ 'ਚ ਗੱਲ ਕਰੋ। ਜੇ ਦਿਨ ਤਿਉਹਾਰ ਵੀ ਆ, ਗਣੇਸ਼ ਉਤਸਵ ਜਿਹੜਾ ਆਉਂਦਾ ਉਹ ਪੂਰਾ ਮਰਾਠੀ ਦੇ ਵਿੱਚ ਹੀ ਸੈਲੀਬ੍ਰੇਟ ਕਰਦੇ ਆ ਉਹ। ਜੀ ਬਿਲਕੁਲ ਇਹ ਤਾਂ ਚਲੋ ਇਹ ਆ ਕਿ ਠੀਕ ਹੈ, ਜਿੱਥੇ ਤੁਸੀਂ ਰਹਿੰਦੇ ਹੋ ਕਰਦੇ ਹੋ ਉੱਥੋਂ ਬਹੁਤ ਕੁਛ ਬੰਦਾ ਆਪ ਹੀ ਆਪਣੇ ਆਪ ਕਰਨ ਲੱਗ ਜਾਂਦਾ ਜੀ। ਤਰਜੀਹ ਦੀ ਜ਼ਰੂਰਤ ਜਦ ਤੱਕ ਨਹੀਂ ਹੋਣੀ ਚਾਹੀਦੀ। ਕੋਈ ਮੰਨ ਲਓ ਪਰਿਵਾਰ ਕਿਸੇ ਰਹੁ ਰੀਤ ਨੂੰ ਤਿਉਹਾਰ ਨੂੰ ਨਹੀਂ ਮੰਨਦਾ, ਉਹ ਠੀਕ ਹੈ, ਪਰ ਜੋ ਭਾਸ਼ਾ ਉਹਨੂੰ ਸਿੱਖਣੀ, ਉਹ ਵੈਸੇ ਤਾਂ ਸਿੱਖ ਹੀ ਲੈਂਦਾ। ਆਪਣੇ ਤੇ ਕਿੰਨੇ ਬਿਹਾਰੀ ਆ ਕੇ ਸਿੱਖ ਗਏ, ਜ਼ਰੂਰਤ ਹੁੰਦੀ ਹੈ ਨਾ, ਕਿਉਂਕਿ ਉਹਨਾਂ ਦਾ ਰੁਜ਼ਗਾਰ ਕਾਰੋਬਾਰ। ਇੱਥੇ IPS ਪੰਜਾਬੀ ਬੋਲਦੇ ਨੇ ਜਿਹੜੇ ਉੱਧਰ ਦੇ ਹੈਗੇ ਨੇ ਯੂਪੀ ਬਿਹਾਰ ਦੇ, ਉਹ ਪੰਜਾਬੀ ਬੋਲਦੇ ਤੁਹਾਨੂੰ ਨਜ਼ਰ ਆਉਂਦੇ। IS ਜਿਹੜੇ ਉਹ ਕਈ ਬਹੁਤ ਸ਼ੁੱਧ ਪੰਜਾਬੀ ਬੋਲਦੇ ਨੇ। ਗੱਲ ਇਹ ਹੈ ਕਿ ਉਹ ਚਲੋ ਉਹ ਤਾਂ ਹੋ ਜਾਂਦਾ, ਸਾਰਾ ਕੁਝ ਹੋ ਜਾਂਦਾ, ਪਰ ਐਟਲੀਸਟ ਜਿਹੜੇ ਆਪਣੇ ਇੱਥੇ ਪੰਜਾਬੀ ਹੈਗੇ ਨੇ ਉਹ ਤੇ ਇਹ ਤੋਂ ਨਾ ਉਖੜਨ। ਤੇ ਦੂਜੀ ਗੱਲ ਇਹ ਆ ਕਿ ਭਾਈ ਜਿਹੜੇ ਨੇਤਾਗਣ ਨੇ ਉਹ ਮਿਸਾਲਾਂ ਪੇਸ਼ ਕਰਨਾ, ਮਿਸਾਲੀ ਰੋਲ ਉਹਨਾਂ ਦਾ ਹੋਣਾ ਚਾਹੀਦਾ। ਬਿਲਕੁਲ ਸਹੀ। ਤੇ ਬਰਬਾਦੀ ਤੋਂ ਵੀ ਸਬਕ ਨਹੀਂ ਸਿੱਖਿਆ ਜੀ ਸਿਸਟਮ ਨੇ ਮਿੰਟੂ ਜੀ, ਕਿਵੇਂ ਜੀ? ਦੇਖੋ ਇਹਦੇ ਚ ਕੀ ਆ ਕਿ ਹੜ੍ਹਾਂ ਵਾਲਾ ਮਾਮਲਾ ਨਾ ਜਿਹੜਾ, ਜੋ ਆਪਾਂ ਅੱਗੇ ਵੇਖਿਆ ਉਹਦੇ ਚ ਇੱਕ ਦਿੱਕਤ ਜਿਹੜੀ ਆਈ ਸੀਗੀ, ਸਭ ਤੋਂ ਵੱਡੀ ਆਈ ਸੀਗੀ ਹਾਈਵੇਜ਼ ਜਿਹੜੇ ਬਣ ਰਹੇ ਆ ਪੰਜਾਬ ਦੇ ਵਿੱਚ ਹੀ ਨਹੀਂ, ਪੂਰੇ ਇੰਡੀਆ ਚ ਹੀ ਹਾਈਵੇਜ਼ ਬਣ ਰਹੇ ਆ। ਉਹ ਜਿਹੜੇ ਡਿਜ਼ਾਈਨ ਨੇ ਉਹ ਪੰਜਾਬ ਨੂੰ ਬੜੇ ਪੁੱਠੇ ਪੈ ਰਹੇ ਆ। ਠੀਕ ਹੈ। ਅਸਲ ਦੇ ਵਿੱਚ ਕੀ ਆ ਕਿ ਪੰਜਾਬ ਦੀਆਂ ਸਾਰੀਆਂ ਨਦੀਆਂ ਨਾਲਿਆਂ ਦਾ ਜਿਹੜਾ ਵਹਾਅ ਆ, ਹਿਮਾਚਲ ਤੋਂ ਜਿਹੜੀਆਂ ਨਿਕਲਦੀਆਂ ਇਧਰਲੀ ਸਾਈਡ ਤੋਂ, ਇਹ ਥੱਲੇ ਨੂੰ ਤੁਰੀਆਂ ਆਉਂਦੀਆਂ ਹਨਾ, ਲਹਿੰਦੇ ਨੂੰ ਤੁਸੀਂ ਦੇਖਿਆ ਹੋਣਾ, ਤੇ ਪਾਕਿਸਤਾਨ ਵੱਲ ਇਹ ਸਾਰਾ ਵਹਾਅ ਚਲੇ ਜਾਂਦਾ। ਮਤਲਬ ਕਿ ਜ਼ਿਆਦਾਤਰ ਇਹ ਅਰਬ ਸਾਗਰ ਚ ਜਾ ਕੇ ਮਿਲ ਜਾਂਦਾ। ਮਤਲਬ ਕਿ ਕਹਿਣ ਦਾ ਭਾਵ ਇਹ ਆ, ਹੁਣ ਜਿਹੜੇ ਹਾਈਵੇ ਡਿਜ਼ਾਈਨ ਕੀਤੇ ਗਏ ਨੇ ਜਾਂ ਕੀਤੇ ਜਾ ਰਹੇ ਨੇ, ਉਹਨਾਂ ਦੀ ਇੱਕ ਦਿੱਕਤ ਜਿਹੜੀ ਹੈ ਬਹੁਤ ਜ਼ਿਆਦਾ ਆ ਰਹੀ ਹੈ ਕਿ ਹਾਈਵੇ ਜਿੱਥੇ ਇਹਨਾਂ ਨਦੀਆਂ ਨੂੰ ਰਸਤੇ ਵਿੱਚੋਂ ਕ੍ਰਾਸ ਕਰਦੇ ਆ, ਤਾਂ ਇਹ ਜ਼ਮੀਨ ਤੋਂ ਕਾਫੀ ਉੱਚੇ ਬਣਾ ਦਿੱਤੇ ਜਾਂਦੇ ਆ। ਠੀਕ ਹੈ। ਪਾਣੀ ਦੇ ਨਿਕਾਸੀ ਦੇ ਮਾਮਲੇ 'ਚ ਉੱਥੇ ਫਿਰ ਰੁਕਾਵਟ ਪੈਦਾ ਹੋ ਜਾਂਦੀ ਹੈ। ਦੂਜਾ ਇਹ ਕਿ ਹਾਈਵੇ ਜਦੋਂ ਨਦੀਆਂ ਨੂੰ ਕ੍ਰਾਸ ਕਰਦੇ ਹਨ ਤਾਂ ਇਹਨਾਂ ਤੇ ਬਣਨ ਵਾਲੇ ਪੁਲ ਜਿਹੜੇ ਆ, ਪੂਰੀ ਨਦੀ ਤੇ ਨਾ ਬਣਾ ਕੇ ਸਿਰਫ ਉੱਥੇ ਬਣਾਏ ਜਾਂਦੇ ਆ ਜਿੱਥੇ ਪਾਣੀ ਰੂਟੀਨ 'ਚ ਵਹਿੰਦਾ ਹੈ, ਵਹਾਅ ਦੂਸਰੇ ਪਾਸੇ ਵੀ ਹੈ। ਗੱਲ ਇਹ ਹੈ ਕਿ ਥੱਲਿਓ ਜਿਹੜੀ ਉਹ ਨਿਕਾਸੀ ਹੋਣੀ ਚਾਹੀਦੀ ਆ, ਉਹ ਜਦੋਂ ਹੁੰਦੀ ਨਹੀਂ ਆ, ਵਹਾਅ ਜਦੋਂ ਰੁਕ ਜਾਂਦਾ, ਡਾਫ ਜਿਹਨੂੰ ਆਪਾਂ ਪੰਜਾਬੀ ਚਾਹੁੰਦੇ ਆ, ਡਾਫ ਜਦੋਂ ਲੱਗ ਜਾਂਦੀ ਆ ਤੇ ਫਿਰ ਉੱਥੇ ਦਿੱਕਤ ਹੁੰਦੀ ਆ। ਪਰ ਗੱਲ ਇਹ ਆ ਕਿ ਆਪਾਂ ਪਿਛਲੇ ਸਮੇਂ 'ਚ ਦੇਖੀ ਆ ਨਾ ਬਰਬਾਦੀ ਪੰਜਾਬ 'ਚ, ਉਹਦੇ ਵਿੱਚ ਅਜੇ ਤੁਸੀਂ ਪਾਤੜਾਂ ਖਨੌਰੀ ਵਾਲਾ ਇਲਾਕਾ ਦੇਖੋਗੇ, ਇੱਥੇ ਬਹੁਤ ਵੱਡਾ ਇਸੇ ਤਰ੍ਹਾਂ ਦੇ ਹਾਈਵੇ ਨੇ ਬਰਬਾਦੀ ਦਾ ਆਲਮ ਦਿਖਾਇਆ ਸੀਗਾ। ਤਾਂ ਹੋਰ ਵੀ ਕਈ ਥਾਵਾਂ ਤੇ
ਪਰ ਗੱਲ ਇਹ ਆ ਕਿ ਹੁਣ ਅੰਦਰ ਖਾਤੇ ਜਿਹੜੇ ਲੋਕਲ ਵਿਧਾਇਕ ਹੁੰਦੇ ਉਹ ਇਹਨਾਂ ਚੀਜ਼ਾਂ ਤੋਂ ਦੁਖੀ ਹੈ, ਪਰ ਉਹਨਾਂ ਦੀ ਪੇਸ਼ ਨਹੀਂ ਚੱਲਦੀ ਪਈ। ਉਦਾਂ ਵੀ ਇਸ ਸਰਕਾਰ ਦੇ ਵਿੱਚ ਬਹੁਤਾ ਕੋਈ ਖੁੱਲ ਕੇ ਬੋਲ ਕੇ ਰਾਜ਼ੀ ਨਹੀਂ ਹੈਗਾ। ਤਾਂ ਕੁੱਲ ਮਿਲਾ ਕੇ ਕਹਿ ਸਕਦੇ ਆ ਕਿ ਉਹ ਜਿਹੜੀ ਹਾਈਵੇਜ਼ ਦੀ ਡਿਜ਼ਾਈਨਿੰਗ ਆ ਉਹਦੇ ਤੇ ਨਾ ਤਾਂ ਪੰਜਾਬ ਸਰਕਾਰ ਨਾ ਕੋਈ ਵਿਧਾਇਕ ਵਿਚਾਰਾ ਖੁੱਲ ਕੇ ਕੁਝ ਨਹੀਂ ਹੋ ਰਿਹਾ। ਉਹ ਬਣ ਰਹੇ ਨੇ ਤੇ ਉਸੇ ਤਰ੍ਹਾਂ ਹੀ ਬਣ ਰਹੇ, ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਕਿ ਜਿੱਥੇ ਜਿੱਥੇ ਚਲੋ ਰੂਟੀਨ 'ਚ ਪਾਣੀ ਗੁਜ਼ਰਦਾ ਉੱਥੇ ਉਹ ਪੁਲ ਬਣਾ ਦਿੰਦੇ ਆ। ਪਰ ਆਪਾਂ ਨੂੰ ਪਤਾ ਹੈ ਨਾ ਕਿ ਪਾਣੀ ਦਾ ਜਿਹੜਾ ਉਹ ਵਹਾਅ ਹੁੰਦਾ ਹੈ, ਪਾਣੀ ਦੀ ਜਿਹੜੀ ਜਗ੍ਹਾ ਹੁੰਦੀ ਹੈ ਉਹ ਬਹੁਤ ਖੁੱਲੀ ਹੁੰਦੀ, ਕਈ ਵਾਰ ਉਹ ਆਪਾਂ ਨੂੰ ਸੁੱਕੀ ਲੱਗਦੀ ਹੈ। ਔਰ ਜਿਵੇਂ ਹੁਣ ਦਰਿਆ ਐਤਕੀ ਚੜੇ ਸੀਗੇ, ਉਹ ਆਪਾਂ ਕਹਿੰਦੇ ਕੋਈ ਦਰਿਆ ਆਪਣੀ ਜਗ੍ਹਾ ਛਡਾ ਲੈਂਦਾ, ਤਾਂ ਉਹਨਾਂ ਥਾਵਾਂ ਤੇ ਉਹ ਮਤਲਬ ਕਿ ਪੁਲ ਨਹੀਂ ਬਣਾਉਂਦੇ, ਮਿੱਟੀ ਪਾ ਕੇ ਉਦਾਂ ਹੀ ਬਣਾ ਦਿੰਦੇ ਆ। ਜਦੋਂ ਫਿਰ ਪਾਣੀ ਆਉਂਦਾ ਤਾਂ ਉਸ ਸਾਈਡ ਤੋਂ ਡਾਫ ਲੱਗ ਗਈ, ਉਧਰੋਂ ਵੀ ਡਾਫ ਲੱਗ ਗਈ, ਤਾਂ ਪਾਣੀ ਖਿਲਰੂਗਾ ਨਾ। ਇਹ ਇੱਕ ਦਿੱਕਤ ਆ ਜਾਂਦੀ ਹੈ। ਸੋ ਇਹ ਜਿਹੜੀ ਸਮੱਸਿਆ ਹੈ ਉਹਦਾ ਉਦੋਂ ਖਿਆਲ ਤੇ ਜ਼ਰੂਰ ਆਇਆ, ਪਰ ਹੁਣ ਕਹਿ ਲਈਏ ਕਿ ਨੈਸ਼ਨਲ ਹਾਈਵੇ ਅਥਾਰਟੀ ਦੇ ਕੋਲ ਜਿਸ ਢੰਗ ਨਾਲ ਮੁੱਦਾ ਚੁੱਕਿਆ ਜਾਣਾ ਚਾਹੀਦਾ ਉਹ ਸਾਡਾ ਇੱਥੇ ਚੁੱਕਿਆ ਨਹੀਂ ਜਾ ਰਿਹਾ। ਜੀ ਜੀ। ਤੇ ਹਾਈ ਕੋਰਟ ਨੇ ਕਿਹਾ ਕੈਦੀਆਂ ਦੇ ਵੀ ਮੂਲ ਅਧਿਕਾਰ ਨੇ ਜੀ। ਬਿਲਕੁਲ ਜੀ, ਦੇਖੋ ਇਹ ਇੱਕ ਮਾਮਲਾ ਗਿਆ ਸੀਗਾ ਕਿ ਕੈਦੀਆਂ ਨੂੰ ਸਿਰਫ 2 ਘੰਟਿਆਂ ਵਾਸਤੇ ਬਾਹਰ ਕੱਢਿਆ ਜਾਂਦਾ, ਮਤਲਬ ਕਿ ਬਾਕੀ ਉਹਨਾਂ ਨੂੰ ਬੰਦ ਰੱਖਿਆ ਜਾਂਦਾ ਹੈ ਜੀ। ਤੇ ਇਹਦੇ ਤੇ ਸੁਣਵਾਈ ਹੋਈ ਆ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਬੇਹੱਦ ਇੱਕ ਅਹਿਮ ਫੈਸਲਾ ਸੁਣਾਇਆ ਕਿ ਕੈਦੀਆਂ ਲਈ ਸਿਰਫ 2 ਘੰਟੇ ਖੁੱਲੇ ਅਸਮਾਨ ਦੇ ਹੇਠ ਜਾਣ ਦੀ ਇਜਾਜ਼ਤ ਦੇਣ ਦਾ ਹੁਕਮ ਉਹਨਾਂ ਦੇ ਸੰਵਿਧਾਨਕ ਅਧਿਕਾਰਾਂ ਦਾ ਹਨਨ ਹੈ। ਇਹ ਜਿਹੜੀ ਪਟੀਸ਼ਨ ਸੀਗੀ ਇਹ ਸ਼ਾਇਦ ਜਲੰਧਰ ਜੇਲ੍ਹ 'ਚ ਮੌਜੂਦ ਜੋਗਿੰਦਰ ਸਿੰਘ ਨੇ ਦਾਖਲ ਕੀਤੀ ਸੀਗੀ 23 ਸਤੰਬਰ 2020 ਨੂੰ। ਮਤਲਬ ਕਿ ਇੱਕ ਹੁਕਮ ਨੂੰ ਚੁਣੌਤੀ ਦਿੱਤੀ ਸੀ ਜਿਸ ਦੇ ਤਹਿਤ ਖਤਰਨਾਕ ਕੈਦੀ ਜਿਹੜੇ ਆ ਜੋ ਹਾਈ ਸਿਕਿਉਰਿਟੀ ਜ਼ੋਨ 'ਚ ਮੌਜੂਦ ਆ ਉਹਨਾਂ ਨੂੰ ਸਿਰਫ ਮਤਲਬ ਕਿ ਦਿਨ 'ਚ 2 ਘੰਟੇ ਬਾਹਰ ਕੱਢਿਆ ਜਾਂਦਾ ਸੀ। ਤੁਸੀਂ ਸੋਚ ਕੇ ਵੇਖੋ, ਚੱਕੀਆਂ 'ਚ ਇੱਕ ਮਤਲਬ ਕਿ ਛੋਟਾ ਜਿਹਾ ਕਮਰਾ ਹੁੰਦਾ ਹੈ, ਉਹਦੇ ਵਿੱਚ ਤੁਸੀਂ 22 ਘੰਟੇ ਬਿਤਾਉਣੇ ਨੇ, 22 ਘੰਟੇ, ਸਿਰਫ 2 ਘੰਟੇ। ਤਾਂ ਇਸ ਹੁਕਮ ਨੂੰ ਚੈਲੰਜ ਕੀਤਾ ਗਿਆ ਸੀਗਾ ਜਿਹਦੇ ਤੇ ਹਾਈ ਕੋਰਟ ਨੇ ਵੈਸੇ ਇੱਕ ਤੇ ਵੇਖੋ ਇਹ ਦੁਕਾਨ ਤੇ ਆ ਕੇ 23 ਦਸੰਬਰ ਯਾਨੀ ਲਾ ਲਓ ਕਿ 3 ਸਾਲ ਬਾਅਦ ਸੁਣਵਾਈ ਹੋਈ ਆ। ਇਹਦਾ ਮਤਲਬ ਇਹ ਵੀ ਹੋ ਸਕਦਾ ਪਟੀਸ਼ਨ ਕਰਤਾ ਕੈਦ ਕੱਟ ਕੇ ਆਪਣੀ ਜੇਲ੍ਹ ਤੋਂ ਬਾਹਰ ਵੀ ਆ ਗਿਆ ਹੋਵੇ। ਜੀ ਜੀ। ਪਰ ਚਲੋ ਦੂਜੇ ਕੈਦੀਆਂ ਵਾਸਤੇ ਤੇ ਹੈ। ਤਾਂ ਇਹ ਸਾਰਾ ਕੁਛ ਹੈ ਜਿਹੜਾ ਉਹ ਨਹੀਂ ਹੋਣਾ ਚਾਹੀਦਾ। ਹਾਂ ਠੀਕ ਆ ਕਿ ਗੱਲ ਇਹ ਆ ਕਿ ਤੁਸੀਂ ਇਸ ਤਰ੍ਹਾਂ ਦਾ ਇੱਕ ਕੰਮ ਕਰ ਸਕਦੇ ਹੋ ਕਿ ਵੱਖ-ਵੱਖ ਜਿਹੜੇ ਕੈਦੀ ਹੈ ਜਿਹਨਾਂ ਨੂੰ ਹੁੰਦਾ ਨਾ ਕਿ ਵੀ ਆਮੋ ਸਾਹਮਣਾ ਵੀ ਨਾ ਹੋ ਜਾਵੇ, ਉਹ ਠੀਕ ਹੈ ਤੁਸੀਂ ਜ਼ੋਨ ਨੂੰ ਵੱਧ ਬਣਾ ਸਕਦੇ ਹੋ ਕਿ ਬਈ ਇਧਰੋਂ ਉਧਰ ਨਾ ਜਾਵੇ। ਉਨੀ ਕੁ ਜਗ੍ਹਾ ਦੇ ਵਿੱਚ ਘੱਟੋ ਘੱਟ ਥੋੜਾ ਤੋਰੇ ਫੇਰੇ ਜੋਗੀ ਜਗ੍ਹਾ ਤੇ ਬਣਾਈ ਜਾ ਸਕਦੀ ਹੈ ਨਾ। ਜਾਂ ਜਿਹੜੀਆਂ ਚੱਕੀਆਂ ਨੇ ਉਹਨਾਂ ਦੇ ਮੋਹਰੇ ਖੁੱਲੇ ਬਰਾਂਡੇ ਬਣਾਉਣ ਦੀ ਜ਼ਰੂਰਤ ਹੈ। ਮੇਰਾ ਤਾਂ ਇਹ ਮੰਨਣਾ ਕਿ ਜੇ ਤੁਸੀਂ ਇਹ ਤਾਂ ਅੱਗੇ ਖੁੱਲਾ ਬਰਾਂਡਾ ਹੋਵੇ, ਘੱਟੋ ਘੱਟ ਉੱਥੇ ਕੱਢ ਕੇ ਉਹ ਬੈਠ ਸਕਣ ਜਾਂ ਕੁਛ ਵੀ ਹੈ, ਮਤਲਬ ਕਿ ਆਪਦਾ ਅਖਬਾਰ ਪੜ੍ਹ ਸਕਣ, ਕੁਛ ਵੀ ਕਰਨਾ। ਪਰ ਜੇ ਬੰਦੇ ਨੇ 24 ਘੰਟੇ ਜਾਂ 22 ਘੰਟੇ ਇੱਕ ਰਹਿਣਾ ਚੱਕੀ 'ਚ ਆ, ਉਹ ਫਿਜ਼ੀਕਲੀ ਮੈਂਟਲੀ ਉਹਦੇ ਵਾਸਤੇ ਬਹੁਤ ਹੀ ਕਰੀਏ ਖਤਰਨਾਕ ਹੈ। ਜੀ ਜੀ। ਤੇ ਮੈਂ ਮਿੰਟੂ ਜੀ ਇੱਕ ਔਰਤ ਇੰਜੀਨੀਅਰ ਦੇ ਨਾਲ ਕੋਈ ਅਜੀਬ ਘਟਨਾ ਵਾਪਰੀ ਹੈ ਜੀ? ਦੇਖੋ ਇਹ ਜਿਹੜਾ ਕੁਝ ਚੱਲਦਾ ਪਿਆ ਹੈ, ਇੱਕ ਦਿਨ ਮੈਂ ਵੇਖਦਾ ਪਿਆ ਸੀਗਾ ਸ਼ਾਇਦ ਹਰਿਆਣੇ ਦੀ ਕਿ ਯੂਪੀ ਦੀ ਘਟਨਾ ਕਿ ਉੱਥੇ ਯੂਪੀ ਦੇ ਇੱਕ ਅਧਿਕਾਰੀ ਦੀ ਡੀਪ ਫੇਕ ਆ ਜਿਹੜਾ ਜੋ ਚੱਲਦਾ ਪਿਆ ਨਾ ਕੰਮ, ਉਹ ਵੀਡੀਓ ਬਣਾ ਕੇ ਵੀਡੀਓ ਕਾਲ ਕਰਵਾ ਕੇ ਤੇ ਬਜ਼ੁਰਗ ਤੋਂ 70,000 ਰੁਪਇਆ ਠੱਗ ਲਿਆ ਗਿਆ। ਪਰ ਆਹ ਘਟਨਾ ਜਿਹੜੀ ਆ ਇਹ ਘਟਨਾ ਕਹਿ ਲਓ ਕੰਨ ਖੋਲਣ ਵਾਲੀ ਆ। ਇਹਦੇ ਵਿੱਚ ਇੱਕ ਬੀਬੀ ਇੰਜੀਨੀਅਰ ਸੀਗੀ, ਇਹਦੇ ਤੇ ਸਾਈਬਰ ਜਿਹੜੇ ਕ੍ਰਿਮੀਨਲ ਨੇ ਉਹਨਾਂ ਨੇ ਐਸਾ ਜਾਲ ਸੁੱਟਿਆ ਕਿ ਇਦਾਂ ਕਿਹਾ ਕਿ ਬਈ ਦੇਖੋ ਗੱਲ ਇਹ ਆ ਕਿ ਪਹਿਲਾਂ ਕਿਹਾ ਕਿ ਟਰਾਈ ਤੋਂ ਬੋਲਦੇ ਤੁਹਾਡੇ ਮਤਲਬ ਕਿ ਮੋਬਾਈਲ ਦਾ ਜਿਹੜਾ ਜੋ ਵੀ ਹੈ ਤੁਸੀਂ ਉੱਥੇ ਦਿੱਤਾ ਹੋਇਆ ਨਾ, ਤੁਹਾਡਾ ਆਧਾਰ ਕਾਰਡ ਯੂਜ਼ ਕਰਕੇ ਸਿਮ ਕਾਰਡ ਖਰੀਦਿਆ ਗਿਆ ਤੇ ਜਿਹਦੇ ਇਸਤੇਮਾਲ 'ਚ ਮਨੀ ਲਾਂਡਰਿੰਗ ਹੋਈ ਆ 2 ਕਰੋੜ ਰੁਪਏ ਦੀ ਤੇ ਤੁਹਾਨੂੰ ਆਇਆ 17 ਲੱਖ ਦਾ ਕਮਿਸ਼ਨ। ਜੀ ਜੀ। ਤੇ ਉਸ ਤੋਂ ਬਾਅਦ ਸਕਾਈਪ ਕਾਲ, ਕਾਲ, ਇਹਨੂੰ ਨਾ ਵੈਸੇ ਅੱਜ ਦੀ ਭਾਸ਼ਾ 'ਚ ਡਿਜੀਟਲ ਅਰੈਸਟ ਕਹਿੰਦੇ ਆ। ਡਿਜੀਟਲ ਅਰੈਸਟ ਮਤਲਬ ਕਿ ਜਿਵੇਂ ਮੰਨ ਲਓ ਤੁਹਾਨੂੰ ਇੱਕ ਐਸੇ ਜਾਲ 'ਚ ਫਸਾ ਲਿਆ ਜਾਂਦਾ, ਆ ਗਿਆ, ਕਾਲ ਨਾ ਕੱਟੀ, ਇਹਦੇ ਤੇ ਆ ਜਾ, ਇਹਦੇ ਤੇ, ਮਤਲਬ ਕਿ ਉਹਨੂੰ 10-11 ਘੰਟੇ ਏਦਾਂ ਹੀ ਕਮਾਉਣ ਤੋਂ ਬਾਅਦ ਉਹਦੇ ਕੋਲ ਜਿਹੜੇ ਪੈਸੇ ਸੀਗੇ ਮਤਲਬ ਕਾਲਾਂ ਕਰ ਕਰਕੇ 11 ਲੱਖ ਰੁਪਏ ਦੀ ਠੱਗੀ ਮਾਰੀ। ਜੀ।
ਮਤਲਬ ਕਿ ਘੰਟਿਆਂ ਬੱਧੀ ਉਹਨੂੰ ਓਦਾਂ ਹੀ ਲਾ ਕੇ ਉਹ ਬਹੁਤ ਜ਼ਿਆਦਾ ਡਰ ਗਈ। ਹੁਣ ਤੁਸੀਂ ਦੇਖੋ ਨਾ, ਉਹ ਸਕਾਈਪ ਤੇ ਬੈਠਾ ਫਲਾਣਾ ਅਫਸਰ ਹੈ, ਓਦਾਂ ਹੀ ਝੰਡੇ ਲੱਗੇ, ਉਹਨਾਂ ਨੇ ਸਾਰਾ ਸੈਟਅਪ ਤਿਆਰ ਕੀਤਾ ਜੀ, ਜੀ ਜੀ ਸਾਰਾ ਸੈਟਅਪ। ਤਾਂ 11 ਲੱਖ ਰੁਪਏ ਦੀ ਠੱਗੀ ਜਿਹੜੀ ਆ ਉਹ ਇਹਦੇ ਨਾਲ ਹੋਈ ਆ। ਡਿਜੀਟਲ ਅਰੈਸਟ ਤੋਂ ਲੈ ਕੇ ਡੀਪ ਫੇਕ ਤੱਕ ਇਹ ਬਹੁਤ ਹੀ ਭਿਆਨਕ ਸਾਈਬਰ ਫਰਾਡ ਜਿਹੜੇ ਆ ਨਾ ਉਹ ਹੋ ਰਹੇ ਆ। ਘੰਟਿਆਂ ਬੱਧੀ 8 ਘੰਟੇ, ਸੌਰੀ ਮੈਂ ਉਹ 11 ਕਹਿ ਰਿਹਾ, 11 ਲੱਖ ਰੁਪਏ 8 ਘੰਟੇ ਤੱਕ ਉਹ ਜਿਹੜੀ ਕਾਲਿੰਗ ਹੁੰਦੀ ਰਹੀ ਆ। ਉਹ ਬੀਬੀ ਦੱਸਦੀ ਆ ਕਿ ਮੈਂ ਮੈਂਟਲੀ ਅਪਸੈਟ ਹੋ ਗਈ, ਮੈਂ ਕਿਹਾ 17 ਲੱਖ ਤਾਂ ਨਹੀਂ, ਮੇਰੇ ਕੋਲ 11 ਲੱਖ। ਉਹ ਕਹਿੰਦੇ ਨਾ ਕਿ ਕਮਿਸ਼ਨ ਤਾਂ ਮੋੜ ਦਿਓ ਜੇ ਤੁਸੀਂ ਬਚਣਾ, ਕਮਿਸ਼ਨ ਜਿਹੜਾ ਤੁਸੀਂ ਲਿਆਂਦਾ ਉਹ ਦੇ ਦਿਓ ਤੇ ਤੁਹਾਡਾ ਨਵੇੜਾ ਕਰ ਦਿੰਦੇ, ਉਹ ਵੀ ਔਰਤ ਕਰਕੇ। ਉਹਨੇ ਆਖਿਆ ਮੇਰੇ ਅਕਾਊਂਟ ਦੇ ਵਿੱਚ ਬਈ 17 ਲੱਖ ਤੇ ਹੈ ਨਹੀਂ, 11 ਲੱਖ ਪਿਆ, ਤੇ ਉਹਨੇ RTGS ਕਰਕੇ ਤੇ 11 ਲੱਖ ਰੁਪਇਆ ਪਾਤਾ। ਸੋ ਆਹ ਸਾਰਾ ਕੁਝ ਹੋ ਰਿਹਾ। ਇੱਕ ਘਟਨਾ ਮੈਨੂੰ ਅੱਗੇ ਇੱਕ ਰਾਗੀ ਸਿੰਘ ਨੇ ਦੱਸੀ ਸੀ, ਜਿਹੜਾ ਅਬੋਹਰ ਦਾ ਰਹਿਣ ਵਾਲਾ ਤੇ ਸੇਵਾ ਕਰਦਾ ਹੈ ਦੁੱਖ ਨਿਵਾਰਨ ਪਟਿਆਲਾ ਵਿਖੇ। ਉਹਦੇ ਨਾਲ ਵੀ ਇਸ ਤਰ੍ਹਾਂ ਹੋਈ। ਉਹਦੇ ਬਾਪ ਨੂੰ ਵੀ ਇਸ ਤਰ੍ਹਾਂ ਉਲਝਾ ਲਿਆ ਕਿ ਤੁਹਾਡੇ ਕੋਲ ਆ ਗੱਡੀ ਆ, ਫਲਾਣਾ ਫਲਾ, ਤੇਰੇ ਮੁੰਡੇ ਨੇ ਕੁਝ ਗੈਂਗਸਟਰਾਂ ਨੂੰ ਲਿਫਟ ਦਿੱਤੀ ਸੀ, ਉਹਨਾਂ ਨੇ ਜਾ ਕੇ ਆਹ ਕਰ ਦਿੱਤਾ। ਤੇ ਏਦਾਂ ਉਹ ਵਿਚਾਰਾ ਬਜ਼ੁਰਗ ਭੰਬਲ ਭੂਸੇ ਚ ਪਿਆ, ਉਹਦੇ ਤੋਂ 10,000 ਫੜ, ਉਹਦੇ ਰਿਸ਼ਤੇਦਾਰ ਤੋਂ 5,000 ਫੜ, ਉਹਨਾਂ ਨੇ ਵੀ ਤੂੰ ਕਾਲ ਨਾ ਕੱਟੀ ਹੈ, ਕਿਸੇ ਨੂੰ ਦੱਸੀ ਨਾ। ਤਾਂ ਬਹੁਤ ਵੱਡਾ ਉਹ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਮਾਮਲਾ ਸੀਗਾ, ਮੇਰੇ ਕੋਲ ਆਇਆ ਤੇ ਮੈਂ ਲੋਕਾਂ ਨੂੰ ਦੱਸਿਆ ਵੀ ਸੀਗਾ ਕਿ ਭਾਈ ਅਵੇਅਰ ਰਹੋ, ਇਹ ਬਹੁਤ ਜ਼ਿਆਦਾ ਇੱਥੇ ਇੰਡੀਆ 'ਚ ਚੱਲਦਾ ਪਿਆ ਕੰਮ। ਜੀ ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਤੋਂ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ।